ਡੌਜ ਤੇ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਦੇ ਦੁਆਰਾ ਅਮਰੀਕਾ ਦੀਆਂ ਫੈਡਰਲ ਏਜੰਸੀਜ਼ ਦੇ ਵਿੱਚੋਂ ਪ੍ਰੋਬੇਸ਼ਨ ਦੇ ਉੱਤੇ ਅਫਸਰਾਂ ਨੂੰ ਧੜਾ-ਧੜ ਬਾਹਰ ਕੱਢ ਦਿੱਤਾ ਗਿਆ, ਰਿਜ਼ਾਈਨ ਕਰਨ ਦੇ ਲਈ ਮਜਬੂਰ ਕੀਤਾ ਗਿਆ, ਫਾਇਰ ਕੀਤਾ ਗਿਆ। ਅੱਜ ਕੈਲੀਫੋਰਨੀਆ ਦੇ ਯੂਐਸ ਡਿਸਟ੍ਰਿਕਟ ਜੱਜ ਵਿਲੀਅਮ ਐਲਸਪ ਉਹਨਾਂ ਨੇ ਇੱਕ ਰੂਲਿੰਗ ਕਰਦੇ ਹੋਏ ਕਿਹਾ ਵੀ ਟਰੰਪ ਪ੍ਰਸ਼ਾਸਨ ਨੂੰ ਉਹਨਾਂ ਸਾਰੇ ਪ੍ਰੋਬੇਸ਼ਨਰੀ ਅਫਸਰਾਂ ਨੂੰ ਵਾਪਸ ਕੰਮ ਤੇ ਹਾਇਰ ਕਰਨਾ ਪਊਗਾ। ਇਸ ਦੇ ਵਿੱਚ ਕਹਿੰਦੇ ਵੈਟਰਨ ਅਫੇਅਰ, ਡਿਫੈਂਸ, ਟ੍ਰੈਜਰੀ, ਇੰਟੀਰੀਅਰ, ਐਨਰਜੀ ਤੇ ਐਗਰੀਕਲਚਰ ਡਿਪਾਰਟਮੈਂਟ ਦੇ ਪ੍ਰੋਬੇਸ਼ਨ ਆਫਿਸਰ ਜਿਨ੍ਹਾਂ ਨੂੰ ਬਾਹਰ ਕੱਢਿਆ ਸੀ, ਫਾਇਰ ਕੀਤਾ ਸੀ, ਉਹਨਾਂ ਨੂੰ ਵਾਰਡ ਮੁੜ ਵਾਪਸ ਜਿਹੜਾ ਉਹ ਬਹਾਲ ਕੀਤਾ ਜਾਵੇ, ਰੀਇਨਸਟੇਟ ਕੀਤਾ ਜਾਵੇ। ਸੋ ਟਰੰਪ ਪ੍ਰਸ਼ਾਸਨ ਦੇ ਦੁਆਰਾ ਆਪਣੀਆਂ ਪਾਵਰਸ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਬਾਰਡਰ ਆ, ਤੈਅਬੰਦੀ ਆ, ਉਸ ਨੂੰ ਦੇਖਿਆ ਜਾ ਰਿਹਾ ਸੀ ਵੀ ਕਿੱਥੇ ਤੱਕ ਉਹ ਕੀ ਕੁਛ ਕਰ ਸਕਦੇ ਆ। ਪਰ ਹਾਲ ਦੀ ਘੜੀ ਅਦਾਲਤਾਂ ਵਿੱਚ ਉਹਨਾਂ ਨੂੰ ਹਾਰਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਆ। ਹੁਣ ਇਹਨਾਂ 6 ਏਜੰਸੀਜ਼ ਦੇ ਫੈਡਰਲ ਵਰਕਰਸ ਨੂੰ, ਪ੍ਰੋਬੇਸ਼ਨ ਅਫਸਰਸ ਨੂੰ ਮੁੜ ਦੁਬਾਰਾ ਕੰਮ ਦੇ ਉੱਤੇ ਹਾਇਰ ਕਰਨ ਲਈ ਆਖਿਆ ਆ। ਜੱਜ ਨੇ ਇਹ ਵੀ ਕਿਹਾ ਆ ਵੀ ਹਾਲ ਦੀ ਘੜੀ ਆਪਾਂ 6 ਏਜੰਸੀਜ਼ ਦੀ ਗੱਲ ਕਰ ਰਹੇ ਹਾਂ, ਪਰ ਜੇ ਗੱਲ ਹੋਈ ਤਾਂ ਆਪਾਂ ਹੋਰ ਵੀ ਏਜੰਸੀਜ਼ ਦੇ ਕੱਢੇ ਹੋਏ ਵਰਕਰਸ ਆ, ਉਹਨਾਂ ਨੂੰ ਮੁੜ ਕੰਮ ਦੇ ਉੱਤੇ ਰੱਖਣ ਦੇ ਲਈ ਤੁਹਾਨੂੰ ਆਦੇਸ਼ ਦੇ ਸਕਦੇ ਹਾਂ।